व्यूअर्स वेलकम बैक इन आवर प्रोग्राम जी। डॉक्टर साहब साडी अगली ईमेल है वीर हरजोत सिंह जी दी जी। इस विच एक शहीद सिंह दे माता पिता दी गरीबी दा वर्णन है। ये लिखते हैं शहीद बब्बर सतनाम सिंह बची दे बजुर्ग 90 साल माता पिता दी कौम नूं वंगार। पिछले दिनी मैं रेडियो सच दी गूंज उपर शहीद बब्बर सतनाम सिंह बची दे बजुर्ग माता पिता नाल गलबात कीती जिन्हां दा जवान पुत्र 18 साल दी उम्र विच सिख कौम लई शहीदी पा गया। उन्हां दे 5 पुत्र सन। एक सिख कौम लई शहीद पा गया। बाकी 4 नूं पुत्र अज उन्हां नूं पुछदे नहीं। घर दे बाहर एक छोटे जिहे कमरे विच अपनी जिंदगी गुजार रहे हन। पिता जी उपर इन्ने तसीहे होए और चल फिर भी नहीं सकते। माता जी दिहाड़ी करके गुजारा करते हैं। 22 साल पहला उन्होंने ने पुत शहीद करवाया सी। अज तक किसी भी जथेबंदी जां किसी मां दे लाल ने उन्हां दी गल बात नहीं पूछी। उन्होंने अपना पुत्र अपने घर नहीं शहीद करवाया, पर अज साडे कौम दे वड्डे वड्डे लीडर जथेबंदियां दे आगू देशां विदेशां विच बैठ के उन्हां शहीदां दे सुपनियां नूं चकनाचूर कर रहे हैं। उन्हां दे नाम ते पैसे इकट्ठे करन लगे होए हन। शहीदां दे नामां उपर वड्डियां वड्डियां कॉन्फ्रेंसां कीतियां जांदियां हन। की फायदा ऐसे धरने कॉन्फ्रेंसां करन दा अगर तुसीं शहीदां दे परिवारां नूं नहीं साਂਭ सकदे। कदे उन्हां परिवारां नूं पुछ के देखो अज की हालत है उन्हां बजुर्गां माता पिता दी। जदों तुसीं अपने शहीद होए साथियां दे परिवारां दे दुख सुख विच शामिल नहीं हुंदे, फायदा तुहाडे ऐसे धरने अते कॉन्फ्रेंस करन दा। विदेशां विच जिन्हां लोकां ने शहीदां दे नामां ते पैसे इकट्ठे करके अपने कारोबार चला रहे हन, उन्हां नूं एक दिन उस वाहिगुरू नूं हिसाब जरूर देना पवेगा। सिख कौम नूं बेनती है इन्हां फेर बदल वाले लोकां नूं पहचानिया जावे। अखीर विच फिर पंथक लीडरां जथेबंदियां दे आगूआं नूं बेनती करदा हां आपसी लड़ाई लड़न नालों उन्हां शहीदां दे परिवारां दी साਂਭ संभाल बारे सोचा जावे। जो भी मैं लिखिया है मेरे अपने विचार हैं, किसी दा सहमत होना ना होना जरूरी नहीं है। हरजोत संधू जी। डॉक्टर साहब ਅਸੀਂ ਵੀਰ ਹਰਜੋਤ ਸਿੰਘ ਸੰਧੂ ਜੀ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜੀ ਕਿ ਉਹਨਾਂ ਨੇ ਇਹ ਸਪੈਸ਼ਲ ਈਮੇਲ ਸਾਡੇ ਸਮੇਤ ਹੋਰ ਵੀ ਜਿਹੜੇ 6-7 ਪ੍ਰਮੁੱਖ ਸਿੱਖਾਂ ਦੇ ਮੀਡੀਆ ਚੈਨਲ ਨੇ ਜੀ, ਬੇਸ਼ੱਕ ਉਹ ਪ੍ਰਿੰਟ ਮੀਡੀਆ 'ਚ ਨੇ ਜਾਂ ਦੂਸਰੇ ਨੇ, ਉਹਨਾਂ ਨੂੰ ਇਹ ਲਿਖਿਆ ਜੀ ਜੀ। ਔਰ ਅਸੀਂ ਆਪਣਾ ਇਹ ਫਰਜ਼ ਸਮਝਦੇ ਹਾਂ ਕਿ ਅਸੀਂ ਇਸ ਕਿਸਮ ਦੀ ਲਿਖਤ ਜਿਹੜੀ ਕਿ ਬੜੀ ਸੱਚ ਤੇ ਆਧਾਰਿਤ ਹੈ ਜੀ ਉਸ ਨੂੰ ਆਪਣੇ ਦਰਸ਼ਕਾਂ ਸਰੋਤਿਆਂ ਦੇ ਰੂਬਰੂ ਕਰੀਏ ਜੀ ਜੀ। ਕਿਉਂਕਿ ਇਹ ਕਹਾਣੀ ਇੱਕ ਪਰਿਵਾਰ ਦੀ ਨਹੀਂ ਹੈ। ਜਿਸ ਵੀਰ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਵੀਰ ਸਤਨਾਮ ਸਿੰਘ ਬਚੀ ਜੀ ਜਿਹੜੇ ਬੱਬਰ ਖਾਲਸਾ ਨਾਲ ਸੰਬੰਧਿਤ ਸਨ। 22 ਸਾਲ ਪਹਿਲਾਂ ਉਹ ਸ਼ਹੀਦ ਹੋਏ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਵੀ ਬੇਸ਼ੱਕ ਇਹ 5 ਭਰਾ ਸਨ, ਇੱਕ ਸ਼ਹੀਦ ਹੋਏ, ਪਰ ਦੂਸਰੇ 4 ਭਰਾ ਮੈਂ ਕਿਰਤਕਣ ਸ਼ਬਦ ਹੀ ਕਹਾਂਗਾ ਕਿ ਵੀ ਜੇ ਉਹਨਾਂ ਨੇ ਆਪਣੇ ਮਾਪਿਆਂ ਨੂੰ ਬਿਲਕੁਲ ਐਵੇਂ ਦਿਹਾੜੀ ਕਰਨ ਜੋਗਾ ਹੀ ਬਣਾ ਦਿੱਤਾ ਹੈ ਤੇ ਪਹਿਲੀ ਅਕਿਰਤਕਣਤਾ ਤਾਂ ਉਹਨਾਂ ਤੇ ਹੀ ਹੁੰਦੀ ਹੈ ਔਲਾਦ ਦੇ। ਔਰ ਦੂਸਰਾ ਜਿਹੜਾ ਪਾਰਟ ਹੈ ਮੈਂ ਸਮਝਦਾ ਵੀ ਕੌਮ ਵੀ ਆਪਣੇ ਫਰਜ਼ ਤੋਂ ਬੜੀ ਬੁਰੀ ਤਰ੍ਹਾਂ ਪਛੜੀ ਹੈ ਜੀ ਕਿਉਂਕਿ ਅਸੀਂ ਸ਼ਹੀਦ ਪਰਿਵਾਰਾਂ ਦੇ ਬੱਚੀਆਂ ਜਾਂ ਉਹਨਾਂ ਸਿੰਘਣੀਆਂ ਪ੍ਰਤੀ ਥੋੜ੍ਹੀ ਬਹੁਤ ਜਦੋਂ ਅਵੇਅਰਨੈਸ ਆਈ ਤੇ ਥੋੜ੍ਹੇ ਬਹੁਤ 2-3-4 ਥਾਵਾਂ ਦੇ ਉੱਤੇ ਬੱਚਿਆਂ ਦੀ ਸਾਂਭ ਸੰਭਾਲ ਸ਼ੁਰੂ ਹੋਈ। ਹੁਣ ਵੀ ਕੁਛ ਗਰੁੱਪ ਨੇ ਜਿਹੜੇ ਲਗਾਤਾਰਤਾ ਦੇ ਨਾਲ ਮਦਦ ਕਰਦੇ ਨੇ। ਕੁਛ ਬੱਚਿਆਂ ਨੇ ਚੰਗੀ ਐਜੂਕੇਸ਼ਨ ਵੀ ਲਈ, ਪਰ ਭਾਵੇਂ ਬਹੁਤ ਲੇਟ ਇਹ ਸ਼ੁਰੂ ਹੋਇਆ ਲੇਕਿਨ ਇਸ ਪਾਸੇ ਵੱਲ ਧਿਆਨ ਗਿਆ ਜੀ। ਹੁਣ ਬਹੁਤ ਵਾਰੀ ਜਦੋਂ ਕੋਈ ਇਸ ਕਿਸਮ ਦੀ ਮਦਦ ਮੰਗਦਾ ਹੈ ਜਾਂ ਕਹਿੰਦਾ ਜੀ ਸ਼ਹੀਦ ਪਰਿਵਾਰਾਂ ਦੇ ਬੱਚੇ, ਤਾਂ ਕਈਆਂ ਨੂੰ ਮੈਂ ਕਹਿੰਦੇ ਸੁਣਿਆ ਜੀ ਹੁਣ ਤਾਂ 25 ਸਾਲ ਹੋ ਗਏ, ਜਿਹੜਾ ਬੱਚਾ 5 ਸਾਲ ਦਾ ਸੀ ਉਹ ਹੁਣ 30 ਸਾਲ ਦਾ ਹੋ ਗਿਆ ਵੀ ਹੁਣ ਲੋੜ ਨਹੀਂ। ਔਰ ਗੱਲ ਗਲਤ ਨਹੀਂ ਹੈ ਕਿ ਬਹੁਤ ਵਾਰੀ ਇਹ ਉੱਥੇ ਵੀ ਇੱਕ ਧੰਦਾ ਵੀ ਬਣ ਗਿਆ ਕਈਆਂ ਦੇ ਲਈ, ਪਰ ਜਿਹੜੀ ਗੱਲ ਵੱਲ ਧਿਆਨ ਨਹੀਂ ਗਿਆ। ਔਰ ਮੈਂ ਇਸ ਈਮੇਲ ਨੂੰ ਪਿਕ ਕਰਨ ਦਾ ਇੱਕ ਹੋਰ ਕਾਰਨ ਵੀ ਹੈ ਕਿ ਬਜ਼ੁਰਗਾਂ ਦੀ ਹੁਣ ਜਿਹੜੇ ਬੱਚੀਆਂ ਸੀ ਕਿ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਜਾਂ ਉਹਨਾਂ ਦੀਆਂ ਸਿੰਘਣੀਆਂ ਦੀ ਸਾਂਭ ਸੰਭਾਲ ਕਰੋ, ਉਹ ਪਾਰਟ ਕਿਸੇ ਹੱਦ ਤੱਕ ਜਾਂ ਉਹਦੀ ਟੇਕ ਕੇਅਰ ਹੋ ਗਈ ਜਾਂ ਉਹ ਆਪਣੇ ਰੁਲ ਖਿਲ ਕੇ ਆਪਣੇ ਪੈਰਾਂ ਤੇ ਹੋ ਗਏ। ਪਰ ਹੁਣ ਵੱਡੀ ਸਮੱਸਿਆ ਉਹਨਾਂ ਦੇ ਮਾਪਿਓ ਦੀ ਹੈ, ਪੇਰੈਂਟਸ ਦੀ ਹੈ, ਕਿਉਂਕਿ ਉਹੀ ਉਹਨਾਂ ਦੇ ਕਮਾਊ ਪੁੱਤਰ ਸਨ ਔਰ ਜੇ ਉਹ ਸ਼ਹੀਦ ਹੋਏ ਤੇ ਮਾਪਿਓ ਦੀ ਜਿਹੜੀ ਹੈ ਉਹ ਕੋਈ ਮਦਦ ਕਿਸੇ ਪਾਸਿਓਂ ਨਹੀਂ ਹੈ। ਸੋ ਉਹਨਾਂ ਨੇ ਦੱਸਿਆ ਵੀ ਕਿਵੇਂ 90 ਸਾਲਾ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਤਸੀਹੇ ਉਹਨਾਂ ਨੂੰ ਦਿੱਤੇ ਗਏ, ਤਸ਼ੱਦਦ ਹੋਇਆ ਔਰ ਉਹਨਾਂ ਨੇ ਫਿਰ ਇਹ ਵੀਰ ਹਰਜੋਤ ਸਿੰਘ ਨੇ ਗਿਲਾ ਵੀ ਕੀਤਾ ਕਿ ਸ਼ਹੀਦਾਂ ਦੇ ਨਾਵਾਂ ਤੇ ਕਾਨਫਰੰਸਾਂ ਕਰਨ ਵਾਲੇ ਜਾਂ ਧਰਨੇ ਦੇਣ ਵਾਲੇ ਜਾਂ ਦੂਜੇ। ਦੇਖੋ ਕਈ ਵਾਰੀ ਜਿਹੜੀ ਗੱਲ ਸਾਨੂੰ ਇੱਕ ਦੁੱਖ ਦਿੰਦੀ ਹੈ
ਜਾਂ ਜਿਸ ਤੋਂ ਅਸੀਂ ਸ਼ੌਕਡ ਹੁੰਦੇ ਹਾਂ, ਸਾਨੂੰ ਇਹ ਲੱਗਣ ਲੱਗ ਜਾਂਦਾ ਬਸ ਇਹੀ ਠੀਕ ਹੈ, ਬਾਕੀ ਸਭ ਗਲਤ ਹੈ। ਜੀ ਜੀ। ਸੋ ਉੱਥੇ ਫਿਰ ਸਾਡੀ ਥੋੜੀ ਜਿਹੀ ਬਾਇਸਡ ਜਾਂ ਵਿਤਕਰੇ ਵਾਲੀ ਪਹੁੰਚ ਹੁੰਦੀ ਹੈ। ਅਸੀਂ ਇਸੇ ਗੱਲ ਨੂੰ ਇਵੇਂ ਵੀ ਕਹਿ ਸਕਦੇ ਹਾਂ ਕਿ ਜੀ ਧਰਨੇ ਦੇਣੇ, ਕਾਨਫਰੰਸਾਂ ਕਰਨੀਆਂ ਜਾਂ ਖਾਲਿਸਤਾਨ ਦੀ ਗੱਲ ਨੂੰ ਬਾਹਰ ਜਾਰੀ ਰੱਖਣਾ, ਇਹ ਵੀ ਬੜਾ ਜ਼ਰੂਰੀ ਹੈ। ਪਰ ਹੋਰ ਵੀ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਸਾਡੇ ਕੌਮ ਦੇ ਵਕਾਰ ਲਈ, ਆਨ ਅਣਖ ਲਈ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਨੂੰ ਜਿਹੜਾ ਅਸੀਂ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰੀਏ, ਉਹਨਾਂ ਪ੍ਰਤੀ ਜਿਹੜਾ ਉਹ ਅਸੀਂ ਜਿਹੜਾ ਆਪਣਾ ਪ੍ਰਭਾਵ ਦਈਏ। ਸੋ ਮੈਂ ਸਮਝਦਾ ਕਿ ਮੈਂ ਆਪਣੇ ਟੈਕਨੀਕਲ ਟੀਮ ਨੂੰ ਬੇਨਤੀ ਵੀ ਕਰਾਂਗਾ ਕਿ ਜਿਹੜੀ ਪਿਕਚਰ ਵੀ ਉਹਨਾਂ ਨੇ ਇਹਦੇ ਨਾਲ ਅਟੈਚ ਕੀਤੀ ਹੈ ਉਹਨੂੰ ਸਕਰੀਨ ਤੇ ਦਿਖਾਣ, ਤਾਂ ਕਿ ਜਿਹੜੇ ਬਜ਼ੁਰਗ ਨੇ ਔਰ ਮਾਤਾ ਜੀ ਨੇ, ਉਹਨਾਂ ਦਾ ਕਿਸ ਹਾਲਤ ਦੇ ਵਿੱਚ ਉਹ ਅੱਜ ਜੀ ਰਹੇ ਨੇ। ਜੇ ਮਾਤਾ ਦਿਹਾੜੀ ਕਰਨ ਤੇ ਮਜਬੂਰ ਹੈ ਤੇ ਸੱਚਮੁੱਚ ਸਾਡੇ ਲਈ ਇਹ ਸ਼ਰਮ ਦੀ ਗੱਲ ਹੈ। ਸੋ ਉਹਨਾਂ ਨੇ ਕੋਈ ਉਹਨਾਂ ਦਾ ਪਰਿਵਾਰ ਦਾ ਐਡਰੈਸ ਨਹੀਂ ਦਿੱਤਾ। ਜੇ ਪ੍ਰੋਗਰਾਮ ਨੂੰ ਦੇਖਣ ਤਾਂ ਸਾਨੂੰ ਆਪਣੀ ਅਗਲੀ ਈਮੇਲ ਦੇ ਵਿੱਚ ਜ਼ਰੂਰ ਪਰਿਵਾਰ ਦਾ ਜਿਹੜਾ ਐਡਰੈਸ ਦੇ ਦੇਣ, ਤਾਂ ਕਿ ਅਸੀਂ ਉਹਨੂੰ ਹਾਈਲਾਈਟ ਕਰ ਦਿਆਂਗੇ। ਤੇ ਜਿਹੜੇ ਵੀ ਵੀਰ ਭੈਣ ਸੁਣਦੇ ਨੇ ਉਸ ਪ੍ਰੋਗਰਾਮ ਨੂੰ, ਉਹਨਾਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਕਿ ਇਸ ਪਰਿਵਾਰ ਦੀ, ਬਜ਼ੁਰਗ ਦੀ, ਮਾਤਾ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਏ। ਸੋ ਅਸੀਂ ਸਮਝਦੇ ਹਾਂ ਵੀ ਵੀਰ ਹਰਜੋਤ ਸਿੰਘ ਹੋਰਾਂ ਨੇ ਇਸ ਪਾਸੇ ਵੱਲ ਧਿਆਨ ਦਿਵਾਇਆ। ਇਹ ਸਿਰਫ ਇੱਕ ਬਜ਼ੁਰਗ ਕਪਲ ਦੀ ਕਹਾਣੀ ਨਹੀਂ, ਬਹੁਤ ਸਾਰੇ ਇਸ ਕਿਸਮ ਦੇ ਇਸ ਵੇਲੇ ਬਜ਼ੁਰਗ ਨੇ ਜਿਨ੍ਹਾਂ ਨੂੰ ਕਿ ਮਦਦ ਦੀ ਲੋੜ ਹੈ। ਔਰ ਜਿਹੜੀਆਂ ਜਥੇਬੰਦੀਆਂ ਜਾਂ ਗਰੁੱਪ ਬਾਹਰ ਵੀ ਕੈਨੇਡਾ 'ਚ ਖਾਸ ਤੌਰ ਤੇ ਮਦਦ ਕਰਦੇ ਨੇ, ਉਹਨਾਂ ਦੀਆਂ ਅਕਸਰ ਸੇਵਾ ਸੁਸਾਇਟੀ ਵਾਲਿਆਂ ਦੀਆਂ ਈਮੇਲਸ ਆਉਂਦੀਆਂ ਨੇ, ਉਹ ਆਲਰੇਡੀ ਧਿਆਨ ਵੀ ਰੱਖ ਰਹੇ ਨੇ। ਪਰ ਕਿਉਂਕਿ ਕਿਲਿੰਗਸ ਇੰਨੇ ਵੱਡੇ ਲੈਵਲ ਤੇ ਹੋਈਆਂ, ਜੇ ਲੱਖ ਗਿਣਤੀ ਹੈ ਤੇ ਉਹਨਾਂ ਦੇ ਕਿੰਨੇ ਬਜ਼ੁਰਗ ਨੇ, ਕਿੰਨੇ ਬੱਚੇ ਸੀ ਜਾਂ ਕਿੰਨੇ, ਸੋ ਕਈ ਵਾਰੀ ਹਰ ਇੱਕ ਤੱਕ ਪਹੁੰਚ ਨਹੀਂ ਹੁੰਦੀ। ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਕੋਈ ਸਾਡੇ ਕੋਲ ਕਦੇ ਵੀ ਇਸ ਕਿਸਮ ਦਾ ਵੇਰਵਾ ਆਏਗਾ, ਅਸੀਂ ਜ਼ਰੂਰ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਸਾਂਝ ਕਰ ਪਾਵਾਂਗੇ। ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਹੁਣ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।